ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਜਿਨ੍ਹਾਂ ਦੇ ਕੋਲੋਂ ਤੁਸੀਂ ਇਸ ਟਾਈਮ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਚੱਲ ਰਹੀਆਂ ਐਪਲੀਕੇਸ਼ਨਸ ਨੂੰ ਰੀਨਿਊ ਕਰਵਾ ਸਕਦੇ ਹੋ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕਾਟੋਂਗ ਬੇਕਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਇਲੈਕਸ਼ਨ ਨੂੰ ਬੜੇ ਥੋੜ੍ਹੇ ਦਿਨ ਰਹਿ ਗਏ ਆ। ਨਵੰਬਰ 3 ਨੂੰ ਇਲੈਕਸ਼ਨ ਹੈਗੀ US ਦੇ ਵਿੱਚ, ਪ੍ਰੈਜ਼ੀਡੈਂਸ਼ੀਅਲ ਤੇ ਹੋਰ ਲੋਕਲ ਕਾਂਗਰਸਮੈਨ, ਸੈਨੇਟਰ, ਬਹੁਤ ਸਾਰੀ ਜਗ੍ਹਾ ਤੇ ਵੱਖ-ਵੱਖ ਪ੍ਰੋਪੋਜੀਸ਼ਨਸ ਹੈਗੀਆਂ। ਸੋ ਉਹਨੂੰ ਲੈ ਕੇ ਜੇ ਪਿਛਲੀ ਵਾਰੀ ਬਹੁਤ ਸਾਰੇ ਪੋਲਸ ਫੇਲ ਹੋਏ ਸੀ, ਪਰ ਸਟਿਲ ਜਿਹੜੀਆਂ ਪੋਲਿੰਗ ਵਾਲੀਆਂ ਕੰਪਨੀਆਂ ਜਾਂ ਨਿਊਜ਼ ਆਰਗੇਨਾਈਜੇਸ਼ਨਸ ਆ, ਉਹਨਾਂ ਦਾ ਕੰਮ ਆ ਉਹ ਪੋਲ ਕਰ ਰਹੇ ਆ। ਤੇ ਲੇਟੈਸਟ ਪੋਲ ਇਹ ਆ ਰਿਹਾ, ਇੱਕ ਜਾਰਜੀਆ ਸਟੇਟ ਜਿਹੜੀ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸੰਨ 2016 ਦੇ ਵਿੱਚ 5.6 ਫਰਕ ਦੇ ਨਾਲ ਜਿੱਤੀ ਸੀ, ਉੱਥੇ ਕਹਿੰਦੇ ਵੀ ਦੋਨੋਂ ਹੀ ਹੁਣ ਟਾਈ ਇਨ ਹੈਗੇ ਆ, ਜੋ ਬਾਈਡਨ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ। ਜੋ ਬਾਈਡਨ ਥੋੜ੍ਹਾ ਜਿਹਾ ਕਹਿੰਦੇ ਮੇਬੀ 0.7 ਤੋਂ ਲੈ ਕੇ 1% ਦੇ ਫਰਕ ਨਾਲ ਉਹਨਾਂ ਦਾ ਥੋੜ੍ਹਾ ਜਿਹਾ ਅਪਰ ਹੈਂਡ ਹੈਗਾ, ਲਾਈਕ 47% ਦੇ ਕਰੀਬ। ਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦਾ 46% ਦੇ ਕਰੀਬ ਹੈਗਾ ਆ। 3% ਲਾਈਕਲੀ ਵੋਟਰਸ ਜਿਹੜੇ ਉੱਥੇ ਇੱਕ ਲਿਬਰਟੇਰੀਅਨ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਹੈਗੇ ਆ ਜੋ ਜੋਰਗਨਸਨ, ਉਹਨਾਂ ਦੇ ਕੋਲ ਆ 4% ਲੋਕ ਹਜੇ ਵੀ ਅਨਡਿਸਾਈਡਡ ਹੈਗੇ ਆ। ਸੋ ਜਾਰਜੀਆ ਸਟੇਟ 'ਚ ਕਾਫੀ ਟਫ ਕੰਪੀਟੀਸ਼ਨ ਹੈਗਾ। ਜੀ ਬਿਲਕੁਲ, ਇੰਨਾ ਕੁ ਤਾਂ ਮਾਰਜਨ ਆਫ ਐਰਰ ਵੀ ਜਿਹੜਾ ਆ ਇਸ ਤੋਂ ਜ਼ਿਆਦਾ ਹੀ ਕਈ ਵਾਰੀ ਹੁੰਦਾ ਆ। ਸੋ ਬਹੁਤ ਹੀ ਜ਼ਿਆਦਾ ਕੜਾ ਮੁਕਾਬਲਾ ਆ ਕਈ ਥਾਵਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਆ। ਉੱਦਾਂ ਨੈਸ਼ਨਲ ਐਵਰੇਜ ਦੇ ਵਿੱਚ ਅਜੇ ਵੀ ਜੋ ਬਾਈਡਨ ਆ 9% ਪੁਆਇੰਟ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਤੋਂ ਉੱਤੇ ਚੱਲ ਰਹੇ ਆ। ਮਿਸ਼ੀਗਨ ਵਰਗੀ ਬੈਟਲ ਗਰਾਊਂਡ ਸਟੇਟ ਦੇ ਵਿੱਚ ਉਹਨੇ ਆਪਣੀ ਬੜ੍ਹਤ ਥੋੜ੍ਹੀ ਜਿਹੀ ਵਧਾਈ ਆ, ਉਹ 10 ਪੁਆਇੰਟ ਜਿਹੜੀ ਦੱਸੀ ਜਾ ਰਹੀ ਆ। ਵਿਸਕੌਨਸਨ 'ਚ 8, ਪੈਂਸਲਵੇਨੀਆ 'ਚ 7, ਐਰੀਜ਼ੋਨਾ 'ਚ 5 ਅਤੇ ਫਲੋਰੀਡਾ 'ਚ 1 ਪੁਆਇੰਟ ਜਿਹੜਾ ਬਾਈਡਨ ਆ ਉਸ ਨੂੰ ਅੱਗੇ ਜਿਹੜਾ ਉਹ ਦੱਸਿਆ ਜਾ ਰਿਹਾ। ਸੋ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਜਿੱਦਾਂ ਆਪਾਂ ਪਿਛਲੇ ਵੀਕ ਦੇ ਵਿੱਚ ਵੀ ਦੱਸਿਆ ਸੀਗਾ, ਦੋਨਾਂ ਹੀ ਕੈਂਪਨਸ ਦੇ ਦੁਆਰਾ ਜਿਹੜਾ ਆ ਉਹ ਡਾਲਰ ਆ ਪਾਣੀ ਵਾਂਗੂ ਬਹਾਏ ਜਾ ਰਹੇ ਆ। ਵੱਖ-ਵੱਖ ਐਡਵਾਈਜ਼ ਜਿਹੜੀਆਂ ਆ ਉੱਥੇ ਉਹਨਾਂ ਦੇ ਦੁਆਰਾ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਅਤੇ ਉੱਧਰ ਜਿਹੜੀ ਅੱਜ ਸੈਨੇਟ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਸੁਪਰੀਮ ਕੋਰਟ ਜਸਟਿਸ ਦੇ ਲਈ ਨੋਮੀਨੀ ਜੱਜ ਐਮੀ ਬੈਰਟ ਆ, ਉਸ ਦੇ ਲਈ ਜਿਹੜੀ ਵੋਟ ਕਨਫਰਮੇਸ਼ਨ ਵੋਟ ਜਿਹੜੀ ਉਹ ਅੱਜ ਹੋਊਗੀ ਅਤੇ ਅੱਜ ਰਾਤ ਨੂੰ ਕਹਿੰਦੇ ਹੋਣ ਦੇ ਇਸ ਦੇ ਅਸਾਰ ਹੈਗੇ ਆ। ਉੱਧਰ ਸੈਨੇਟ ਡੈਮੋਕ੍ਰੇਟਸ ਨੇ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਉਹਨਾਂ ਨੂੰ ਇਸ ਪ੍ਰਕਿਰਿਆ ਦੇ ਵਿੱਚ ਨਾ ਸ਼ਾਮਲ ਹੋਣ ਦੇ ਲਈ ਇਸ ਲਈ ਗੁਹਾਰ ਲਈ ਹੈ ਕਿਉਂਕਿ ਵੀਕਐਂਡ ਦੇ ਉੱਤੇ ਜਿਹੜੇ ਮਾਈਕ ਪੈਂਸ ਆ ਉਹਨਾਂ ਦੀ ਇਨਰ ਸਰਕਲ, ਉਹਨਾਂ ਦੇ ਕਲੋਜ਼ ਜਿਹੜੇ ਨਾਲ ਕੰਮ ਕਰਨ ਵਾਲੇ ਆ, ਉਹਨਾਂ ਵਿੱਚੋਂ ਕਈਆਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਆ ਉਹ ਨਿਕਲਿਆ ਸੀ, ਪਰ ਖੁਦ ਜਿਹੜੇ ਮਾਈਕ ਪੈਂਸ ਆ ਉਹ ਕਰੋਨਾ ਵਾਇਰਸ ਨੈਗੇਟਿਵ ਜਿਹੜੇ ਆ ਉਹ ਪਾਏ ਗਏ ਸੀਗੇ। ਸੋ ਇਸ ਟਾਈਮ ਜਿਹੜਾ ਇਹ ਚੀਜ਼ ਦੇਖੀ ਗਈ ਆ। ਉੱਧਰ ਜੋ ਬਾਈਡਨ ਨੇ ਚੁਣਾਵੀ ਮੁੱਦੇ ਦੇ ਉੱਤੇ ਕਰੋਨਾ ਵਾਇਰਸ ਨੂੰ ਹੈਂਡਲ ਕਰਨ ਦੇ ਮੁੱਦੇ ਦੇ ਉੱਤੇ ਹਮਲਾ ਕਰਦੇ ਹੋਏ ਕਿਹਾ ਵੀ ਜਿਹੜਾ ਟਰੰਪ ਪ੍ਰਸ਼ਾਸਨ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਚਿੱਟਾ ਝੰਡਾ ਕਰੋਨਾ ਵਾਇਰਸ ਦੇ ਮੂਹਰੇ ਜਿਹੜਾ ਉਹ ਸੁੱਟ ਦਿੱਤਾ ਆ ਵੀ ਸਾਡੇ ਹੱਥ ਖੜ੍ਹੇ ਆ। ਅਤੇ ਇਸੇ ਹੀ ਹਿਸਾਬ ਦੇ ਨਾਲ ਜੇ ਗੱਲਬਾਤ ਸੁਣੀ ਜਾਵੇ ਤਾਂ ਵਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੈਡੋਜ਼ ਉਹਨਾਂ ਨੇ ਕਿਹਾ ਵੀ ਐਡਮਿਨਿਸਟ੍ਰੇਸ਼ਨ ਨੇ ਵੀ ਆਰ ਨਾਟ ਗੋਇੰਗ ਟੂ ਕੰਟਰੋਲ ਦਾ ਪੈਨੇਡੈਮਿਕ, ਅਸੀਂ ਹੁਣ ਪੈਨੇਡੈਮਿਕ ਨੂੰ ਕੰਟਰੋਲ ਜਿਹੜਾ ਆ ਉਹ ਨਹੀਂ ਕਰਾਂਗੇ ਵਾਇਰਸ ਦੇ ਸਪਰੈਡ ਨੂੰ ਸਲੋ ਜਿਹੜਾ ਉਹ ਕਰਨ ਦੇ ਲਈ। ਸੋ ਇਹ ਕੁਛ ਜਿਹੜੀਆਂ ਚੀਜ਼ਾਂ ਆ ਉਹ ਵਾਪਰ ਰਹੀਆਂ ਨੇ। ਸੋ ਦੋਨੋਂ ਹੀ ਕੈਂਪੇਨ ਇੱਕ ਦੂਜੇ ਦੇ ਉੱਤੇ ਜਿਹੜੇ ਆ ਉਹ ਅਟੈਕ ਜਿਹੜੇ ਉਹ ਕਰ ਰਹੇ ਨੇ। ਉੱਦਾਂ ਨਿੱਜੀ ਅਟੈਕਸ ਦੇ ਉੱਤੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜੋ ਬਾਈਡਨ ਨੇ ਕਿਹਾ ਵੀ ਮੈਂ ਰਾਸ਼ਟਰਪਤੀ ਟਰੰਪ ਦੇ ਪਰਿਵਾਰ ਦੇ ਉੱਤੇ ਜਿਹੜਾ ਨਿੱਜੀ ਹਮਲਾ ਜਿਹੜਾ ਉਹ ਨਹੀਂ ਕਰੂੰਗਾ, ਕਹਿੰਦਾ ਵੀ ਇਟਸ ਕ੍ਰਾਸ, ਵੀ ਇਸ ਤਰੀਕੇ ਦੇ ਨਾਲ ਮੈਂ ਨਹੀਂ ਕਰੂੰਗਾ। ਅਤੇ ਕਹਿੰਦੇ ਵੀ ਬਸ ਇੱਦਾਂ ਆ ਵੀ ਮੇਰੇ ਜਿਹੜੀ ਲੜਾਈ ਆ ਰਾਸ਼ਟਰਪਤੀ ਟਰੰਪ ਦੇ ਨਾਲ ਆ
ਉਹਨਾਂ ਦੇ ਮੁੱਦਿਆਂ ਦੇ ਨਾਲ ਆ, ਨਾ ਕਿ ਉਹਦੇ ਪਰਿਵਾਰ ਦੇ ਨਾਲ। ਪਰ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਰਿਪਬਲਿਕਨਸ ਆ ਉਹਨਾਂ ਦੇ ਦੁਆਰਾ ਕਾਫੀ ਜਿਹੜੇ ਮੁੱਦੇ ਆ ਜਿਹੜੇ ਉਹ ਛਾਲੇ ਜਾ ਰਹੇ ਨੇ, ਖਾਸ ਕਰਕੇ ਜੋ ਬਾਈਡਨ ਤੇ ਉਸਦੇ ਪਰਿਵਾਰ, ਖਾਸ ਕਰਕੇ ਉਸਦੇ ਮੁੰਡੇ ਨੂੰ ਜਿਹੜਾ ਉਹ ਲੈ ਕੇ। ਜੋ ਬਾਈਡਨ ਨੇ ਇੱਦਾਂ ਕਿਹਾ ਆ। ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇੱਦਾਂ ਕਰਨ ਦੇ ਨਾਲ ਕਿ ਜੋ ਬਾਈਡਨ ਨੂੰ ਫਾਇਦਾ ਹੋਊਗਾ ਜਾਂ ਨਹੀਂ ਹੋਊਗਾ, ਕਿਉਂਕਿ ਪੋਲੀਟਿਕਸ ਦੇ ਵਿੱਚ ਤੇ ਜਾਂ ਕਹਿ ਲਓ ਵੀ ਵਾਰ ਦੇ ਵਿੱਚ ਕਿਹਾ ਜਾਂਦਾ ਹੁੰਦਾ ਵੀ ਐਵਰੇਜ ਸਭ ਕੁਛ ਜਾਇਜ਼ ਹੀ ਜਾਇਜ਼ ਆ। ਸੋ ਇਹ ਦੇਖਣਾ ਹੋਊਗਾ ਵੀ ਇਸ ਦੇ ਅਸਲ ਦੇ ਵਿੱਚ ਫਾਇਦਾ ਜੋ ਬਾਈਡਨ ਨੂੰ ਕੁਝ ਹੋ ਵੀ ਸਕੂਗਾ ਜਾਂ ਨਹੀਂ। ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਯੂਐਸ ਦੀ ਇਲੈਕਸ਼ਨ ਨੂੰ ਲੈ ਕੇ ਇੱਕ ਤਰ੍ਹਾਂ ਦੇ ਨਾਲ ਕਾਫੀ ਜਿਹੜਾ ਆ ਰੌਲਾ ਰੱਪਾ ਪੈ ਸਕਦਾ ਹੈਗਾ ਆ। USA ਟੁਡੇ ਨੇ ਅੱਜ ਇੱਕ ਸਪੈਸ਼ਲ ਰਿਪੋਰਟ ਜਾਰੀ ਕੀਤੀ ਆ, ਜਿਹਦੇ ਮੁਤਾਬਕ ਉਹ ਕਹਿੰਦੇ ਆ ਵੀ ਬਹੁਤ ਸਾਰੇ ਜਿਹੜੇ ਅਮਰੀਕਨਸ ਆ ਉਹ ਚਿੰਤਾ ਦੇ ਵਿੱਚ ਹੈਗੇ ਆ ਵੀ ਇਲੈਕਸ਼ਨ ਦੇ ਵਾਲੇ ਦਿਨ ਜਾਂ ਉਸ ਤੋਂ ਬਾਅਦ USA ਦੇ ਵਿੱਚ ਵਾਇਲੈਂਸ ਵੱਧ ਸਕਦੀ ਆ। ਉਹਨੂੰ ਦੇਖਦੇ ਹੋਏ ਕਹਿੰਦੇ ਬਹੁਤ ਸਾਰੇ ਲੋਕ USA 'ਚ ਗਨਜ਼ ਨੂੰ ਬਾਈ ਕਰ ਰਹੇ ਆ, ਟਾਇਲਟ ਪੇਪਰਸ ਨੂੰ ਬਾਈ ਕਰ ਰਹੇ ਆ। ਕਹਿੰਦੇ ਵੀ ਇਹ ਕਾਫੀ ਲੰਮਾ ਸਮਾਂ ਜਿਹੜੇ ਪ੍ਰੋਟੈਸਟ ਵਗੈਰਾ ਜਾਂ ਵਾਇਲੈਂਸ ਚੱਲ ਸਕਦੀ ਆ। ਅਮਰੀਕਨ ਸਿਵਲ ਲਿਬਰਟੀ ਯੂਨੀਅਨ ਨੇ ਜਿਹੜਾ ਇੱਕ ਡਾਟਾ ਇਸ਼ੂ ਕੀਤਾ, ਉਸਨੇ ਕਿਹਾ ਵੀ ਪਿਛਲੇ ਸਾਲ ਜਾਣੀ ਕਿ ਇਸ ਸਾਲ ਬਹੁਤ ਜ਼ਿਆਦਾ ਪ੍ਰੋਟੈਸਟ ਹੋਏ ਹੈਗੇ ਆ। 12,000 ਦੇ ਕਰੀਬ ਨੈਸ਼ਨਲੀ ਪ੍ਰੋਟੈਸਟ ਹੋਏ ਸੀ, ਜਿਹਦੇ ਵਿੱਚੋਂ 200 ਦੇ ਕਰੀਬ ਜਿਹੜੇ ਪ੍ਰੋਟੈਸਟ ਆ ਉਹ ਵਾਇਲੈਂਟ ਹੋ ਗਏ, ਜਿਹਦੇ ਵਿੱਚ ਜਿਹੜੇ ਪ੍ਰੋਟੈਸਟ ਕਰਨ ਵਾਲੇ ਸੀ ਤੇ ਉਹਨਾਂ ਦੇ ਪ੍ਰੋਟੈਸਟ ਦੇ ਉਲਟ ਵਾਲੇ ਲੋਕ ਸੀ ਉਹ ਆਪਸ ਵਿੱਚ ਫਸ ਪਏ। ਸੋ ਇਹ ਜਿਹੜਾ ਹੈ USA ਟੁਡੇ ਨੇ ਅੱਜ ਇੱਕ ਜਿਹੜੀ ਖਬਰ ਆ ਉਹ ਸਾਂਝੀ ਕੀਤੀ ਹੈ। ਜੀ, ਉੱਦਾਂ ਦੇਖਿਆ ਜਾਵੇ ਚੁਣਾਵੀ ਆંકੜਿਆਂ ਨੂੰ ਲੈ ਕੇ ਤਾਂ ਰਿਕਾਰਡ ਤੋੜ ਵੋਟਿੰਗ ਜਿਹੜੀ ਆਲਰੇਡੀ ਹੋ ਚੁੱਕੀ ਆ। 60 ਮਿਲੀਅਨ ਦੇ ਤਕਰੀਬਨ ਜਿਹੜੀ ਪ੍ਰੀ ਇਲੈਕਸ਼ਨ ਵੋਟਸ ਆ ਉਹ ਕਾਸਟ ਹੋ ਚੁੱਕੀਆਂ, ਚਾਹੇ ਡਾਕ ਦੇ ਜ਼ਰੀਏ ਆ, ਚਾਹੇ ਅਰਲੀ ਵੋਟਿੰਗ ਜਿਹੜੀ ਆ ਉਸ ਦੇ ਜ਼ਰੀਏ, ਅਤੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਔਨਲਾਈਨ ਸੇਵਾਵਾਂ ਹੁੰਦੀਆਂ ਆ ਉਸ ਦੀ ਵਰਤੋਂ ਕਰਦੇ ਹੋਏ 60 ਮਿਲੀਅਨ ਤੋਂ ਵੱਧ ਜਿਹੜੇ ਲੋਕ ਆ ਉਹਨਾਂ ਨੇ ਆਲਰੇਡੀ ਆਪਣੀ ਵੋਟਿੰਗ ਦੇ ਅਧਿਕਾਰ ਨੂੰ ਵਰਤ ਲਿਆ ਆ। ਇਸ ਦੇ ਵਿੱਚ ਸਭ ਤੋਂ ਮੋਹਰੀ ਜਿਹੜਾ ਸੂਬਾ ਉਹ ਟੈਕਸਸ ਰਿਹਾ, ਜਿੱਥੇ 7.3 ਮਿਲੀਅਨ ਲੋਕਾਂ ਨੇ ਆਲਰੇਡੀ ਅਰਲੀ ਵੋਟਿੰਗ ਜਾਂ ਪ੍ਰੀ ਇਲੈਕਸ਼ਨ ਵੋਟ ਦੇ ਵਿੱਚ ਹਿੱਸਾ ਲਿਆ। ਕੈਲੀਫੋਰਨੀਆ 6.9 ਮਿਲੀਅਨ ਦੇ ਨਾਲ, ਫਲੋਰੀਡਾ ਦੇ ਵਿੱਚ 6 ਮਿਲੀਅਨ, ਨਾਰਥ ਕੈਰੋਲੀਨਾ 'ਚ 3.1 ਅਤੇ ਜਾਰਜੀਆ 'ਚ 2.7 ਮਿਲੀਅਨ ਲੋਕਾਂ ਨੇ ਹੁਣ ਤੱਕ ਇਲੈਕਸ਼ਨ ਦੇ ਲਈ ਪ੍ਰੀ ਇਲੈਕਸ਼ਨ ਵੋਟ ਜਿਹੜੀਆਂ ਉਹ ਕਾਸਟ ਕੀਤੀਆਂ ਆ। ਅਕਸਰ ਆਖਿਆ ਜਾਂਦਾ ਅਮਰੀਕਾ ਦੇ ਵਿੱਚ ਉਹੀ ਹੁੰਦਾ ਜਿੱਦਾਂ ਟੈਕਸਸ ਦੇ ਵਿੱਚ ਇਲੈਕਸ਼ਨਸ ਨੂੰ ਲੈ ਕੇ ਹੁੰਦਾ ਆ। ਸੋ ਜੇ ਟੈਕਸਸ ਦੇ ਵਿੱਚ ਇਸ ਤਰੀਕੇ ਦਾ ਰੁਝਾਨ ਹੈਗਾ ਆ ਅਤੇ ਪੂਰੇ ਅਮਰੀਕਾ ਦੇ ਵਿੱਚ ਇਸੇ ਕਰਕੇ ਨਾਲ ਦੇ ਨਾਲ ਜਿਹੜਾ ਰਿਕਾਰਡ ਤੋੜ ਆંકੜੇ ਜਿਹੜੇ ਆ ਉਹ ਸਾਹਮਣੇ ਆ ਰਹੇ ਨੇ। ਸੋ ਪਿਛਲੀ ਵਾਰ ਦੇ ਜਿਹੜੇ 2016 ਦੀਆਂ ਪ੍ਰੀ ਇਲੈਕਸ਼ਨ ਵੋਟਸ ਇਕੱਲੀਆਂ ਬੈਟਲ ਗਰਾਊਂਡ ਹੀ ਨਹੀਂ, ਬਾਕੀ ਪੂਰੇ ਓਵਰਆਲ ਨੇਸ਼ਨ ਦੇ ਵਿੱਚ ਜਿਹੜਾ 58.3 ਮਿਲੀਅਨ ਦਾ ਆંકੜਾ ਸੀਗਾ ਉਸ ਨੂੰ ਇਹ ਜਿਹੜਾ ਪਾਰ ਕਰ ਚੁੱਕਿਆ। ਅਤੇ ਆਪਾਂ ਜਿੱਦਾਂ ਦੱਸਿਆ ਆ ਵੀ ਪੂਰਾ 1 ਵੀਕ 8 ਦਿਨ ਜਿਹੜੇ ਆ ਉਹ ਪੂਰੇ ਰਹਿ ਗਏ ਨੇ ਜਿਹੜੀਆਂ ਇਲੈਕਸ਼ਨ ਡੇ ਨੂੰ ਆਉਣ ਦੇ ਲਈ। ਉਸ ਦਿਨ ਕੀ ਬਣਨਾ ਆ, ਕੀ ਕੁਛ ਹੋਣਾ ਆ, ਇਹ ਸਭ ਦੇਖਣ ਵਾਲੀਆਂ ਗੱਲਾਂ ਹੋਣਗੀਆਂ। ਪਰ ਇਹ ਜਿਹੜੇ ਕਿਤੇ ਨਾ ਕਿਤੇ ਜਿਹੜਾ ਆ ਵੱਡੀ ਚਰਚਾ ਜਿਹੜੀ ਇਸ ਟਾਈਮ ਹੋ ਰਹੀ ਆ। ਅਤੇ ਆਪਾਂ ਇੱਕ ਵਾਰੀ ਫਿਰ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਫਿਰ ਬੇਨਤੀ ਕਰਦੇ ਹਾਂ, ਜੇ ਤੁਹਾਡੇ ਘਰਾਂ 'ਚ ਤੁਹਾਨੂੰ ਮੇਲ ਇਨ ਬੈਲਟ ਪਹੁੰਚਿਆ ਹੋਇਆ ਆ, ਐਬਸੈਂਟੀ ਬੈਲਟ ਪਹੁੰਚਿਆ ਹੋਇਆ ਆ, ਉਸ ਨੂੰ ਉੱਥੇ ਹੀ ਨਾ ਪਿਆ ਰਹਿਣ ਦਿਓ। ਖੁਦ ਵੋਟ ਪਾ ਕੇ ਉਸ ਨੂੰ ਆਈਦਰ ਮੇਲ ਬੈਕ ਕਰੋ ਜਾਂ ਤੁਹਾਡੇ ਜਿਹੜੇ ਬੈਲਟ ਡਰੋਪ ਆਫ ਬਾਕਸ ਹੈਗੇ ਨੇ ਅਧਿਕਾਰਤ ਉੱਥੇ ਕਰੋ, ਅਤੇ ਜਾਂ ਫਿਰ ਅਰਲੀ ਵੋਟਿੰਗ ਜਿੱਥੇ ਜਿੱਥੇ ਹੋ ਰਹੀ ਹੈ ਉੱਥੇ ਜਾ ਕੇ ਆਪਣਾ ਜਿਹੜਾ ਖਾਲੀ ਜਿਹੜਾ ਬੈਲਟ ਆ ਉਹ ਲੈ ਕੇ ਅਤੇ ਉੱਥੇ ਜਾ ਕੇ ਤੁਸੀਂ ਜਾ ਕੇ ਅਰਲੀ ਵੋਟਿੰਗ ਵਾਲੀ 'ਚ ਉਹ ਉੱਥੇ ਭਰ ਸਕਦੇ, ਉੱਥੇ ਜਾ ਕੇ ਵੋਟ ਜਿਹੜੀ ਉਹ ਪਾ ਸਕਦੇ। ਸੋ ਜਿਹੜੀ ਵੀ ਤੁਹਾਨੂੰ ਸੌਖ ਲੱਗਦੀ ਆ ਉਸ ਦੇ ਜ਼ਰੀਏ ਜਿਹੜੀ ਆ ਵੋਟ ਆ ਤੁਸੀਂ ਜ਼ਰੂਰ ਪਾ ਦਿਓ। ਘਰਾਂ ਦੇ ਵਿੱਚ ਤੁਹਾਡੀ ਬੈਲਟ ਕਿਤੇ ਪਈ ਜਿਹੜੀ ਉਹ ਨਾ ਰਹਿ ਜਾਵੇ। 60 ਮਿਲੀਅਨ ਦੇ ਆંકੜੇ ਨੂੰ ਇਸ ਵਾਰ ਜਿਹੜਾ ਆ ਹੋਰ ਅੱਗੇ ਲੈ ਕੇ ਜਾਓ। 1 ਵੀਕ ਅਜੇ ਜਿਹੜਾ ਹੋਰ ਪਿਆ ਹੈਗਾ ਆ। ਜੀ, ਸੋ ਬਿਲਕੁਲ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ, ਆਪਾਂ ਬੇਨਤੀ ਆ ਭਾਈ ਕੋਈ ਵੀ ਬੰਦਾ ਜਿਹੜਾ ਜਾਂ ਭੈਣ ਆਪਣੀ ਹੈਗੀ ਆ ਵੋਟ ਪਾਉਣ ਤੋਂ ਬਿਨਾਂ ਨਾ ਰਹੇ। ਪਰ ਕੁਛ ਕੁ ਜ਼ਰੂਰ ਧਿਆਨ ਰੱਖੋ। ਕਈ ਇਹ ਵੀ ਪਤਾ ਲੱਗ ਰਿਹਾ, ਕਈ ਨਿਆਣਿਆਂ ਨੂੰ ਕਹਿ ਦਿੰਦੇ ਵੀ ਵੋਟ ਭਰ ਦਿਓ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਜਿੱਥੇ ਚਾਹੁੰਦੇ ਆ ਉੱਥੇ ਹੀ ਵੋਟ ਪਾਓ। ਅਤੇ ਦੂਸਰੀ ਰਾਜਕਰਨਵੀਰ ਸਿੰਘ ਜੀ, ਕੱਲ੍ਹ ਇੱਕ ਸਾਨੂੰ ਬਹੁਤ ਵੱਡੀ ਕੰਪਲੇਨ ਆਈ ਆ ਯੂਬਾ ਸਿਟੀ ਤੋਂ। ਕਹਿੰਦੇ ਵੀ ਇੰਨੀ ਵੱਡੀ ਗਿਣਤੀ 'ਚ ਲੋਕ ਜਿਹੜੇ ਆ ਗਰੁੱਪ ਬਣਾ ਕੇ ਘਰੋਂ ਘਰੀ ਆ ਰਹੇ ਆ ਅਤੇ ਉਹ ਤੰਗ ਹੋਏ ਪਏ ਆ ਲੋਕ। ਉਹ ਕਹਿੰਦੇ ਬਈ ਸਾਨੂੰ ਪੁੱਛਦੇ ਵੋਟ ਪਾਤੀ, ਫਿਰ ਪਾਤੀ ਤਾਂ ਕਿਹਨੂੰ ਪਾਈ ਆ, ਇਹ ਰੌਂਗ ਆ। ਸੋ ਤੁਸੀਂ ਇਹ ਤਾਂ ਪੁੱਛ ਸਕਦੇ ਆ ਭਾਈ ਵੀ ਮੈਂ ਇਸ ਕੈਂਡੀਡੇਟ ਦੀ ਸਪੋਰਟ ਕਰਦਾ ਵੀ ਪਲੀਜ਼ ਵੋਟ, ਹੈ ਨਾ। ਇੱਦਾਂ ਨਹੀਂ ਤੁਸੀਂ ਕਹਿ ਸਕਦੇ ਵੀ ਕਿਹਨੂੰ ਵੋਟ ਪਾਤੀ ਆਲਰੇਡੀ, ਹੈ ਨਾ।
ਸੋ ਇਹ ਜ਼ਰੂਰ ਮੇਕ ਸ਼ੋਰ ਰੱਖੋ, ਇਸ ਕਰਕੇ ਕਿਤੇ ਇਹ ਨਾ ਹੋਣ ਫਿਰ ਲੋਕ ਉਹ ਤਾਂ ਇੰਨੇ ਸੀ ਕਹਿੰਦੇ ਵੀ ਇਹ ਤਾਂ ਇੰਡੀਆ ਵਾਲਾ ਮਾਹੌਲ ਬਣਿਆ ਪਿਆ ਆ। ਜੀ, ਜੀ। ਚਲੋ ਇਹ ਵੋਟਿੰਗ ਦੇ ਦੌਰਾਨ ਇਹ ਮਾਹੌਲ ਜਿਹੜਾ ਅਕਸਰ ਹੁੰਦਾ ਆ, ਲੋਕੀ ਰੈਲੀਆਂ ਕਰਦੇ ਨੇ ਤੇ ਆਪਾਂ ਦੇਖਿਆ ਵੀ ਕਰੋਨਾ ਵਾਇਰਸ ਦੇ ਕਰਕੇ ਰੈਲੀਆਂ ਰੂਲੀਆਂ ਘਟੀਆਂ ਨੇ। ਸੋ ਸਾਰੇ ਜਾਣੇ ਜਿਹੜੇ ਉਹ ਫਿਰ ਹੁਣ ਕਲਚਰ ਉੱਦਾਂ ਦਾ ਜਿਹੜਾ ਨਾਲ ਆਇਆ ਆ, ਲੋਕ ਉੱਥੋਂ ਹੀ ਆਏ ਨੇ। ਸੋ ਉਸ ਤਰੀਕੇ ਦੇ ਨਾਲ ਜਿਹੜਾ ਉਹ ਜਾਂਦੇ ਨੇ ਤੇ ਵੋਟ ਦੇ ਲਈ ਸਮਰਥਨ ਦੀ ਜਿਹੜੀ ਉਹ ਮੰਗ ਕਰਦੇ ਨੇ ਤੇ ਫਿਰ ਜਿਨ੍ਹਾਂ ਨੇ ਵੋਟ ਪਾਈ ਆ ਉਹ ਘਰਾਂ ਦੇ ਬਾਹਰ ਲਿਖ ਕੇ ਲਾ ਦਿਓ ਵੀ ਅਸੀਂ ਵੋਟ ਪਾ ਚੁੱਕੇ ਹਾਂ ਤੇ ਹੁਣ ਜਿਹੜਾ ਕੁਝ ਨਹੀਂ ਹੋ ਸਕਦਾ, ਜਾਂ ਫਿਰ ਇੱਦਾਂ ਦੂਸਰਾ ਤੁਸੀਂ। ਮੈਂ ਉਹਨਾਂ ਨੂੰ ਇਹ ਵੀ ਕਿਹਾ ਰਾਜਕਨਵੀਰ ਸਿੰਘ ਜੀ ਵੀ ਅੱਗੇ ਕੀ ਹੁੰਦਾ ਵੇ ਯੁਵਾ ਸਿਟੀ ਨਗਰ ਕੀਰਤਨ ਹੁੰਦਾ ਹਨਾ, ਜੀ ਜੀ ਤੇ ਜੀ ਉੱਥੇ ਫਿਰ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਹੁੰਦੇ ਆ। ਹੁਣ ਅੱਜ ਕੱਲ ਉੱਥੇ ਹੈ ਨਹੀਂ ਕਰੋਨਾ ਵਾਇਰਸ ਕਰਕੇ, ਸੋ ਕਈ ਲੋਕ ਵਿਹਲੇ ਵੀ ਹੈਗੇ ਆ ਵੀ ਚਲੋ ਕੈਂਪੇਨਿੰਗ ਕਰਦੇ ਹੈਗੇ ਆ ਹਨਾ, ਤੇ ਆਪਣੇ ਪੰਜਾਬੀ ਕੈਂਡੀਡੇਟ ਵੀ ਕਾਫੀ ਹੈਗੇ ਆ ਉਸ ਏਰੀਏ ਦੇ ਵਿੱਚ। ਸੋ ਬਿਲਕੁਲ ਸਾਰੇ ਥਾਵਾਂ ਦੇ ਉੱਤੇ ਆ। ਸੋ ਇਸ ਵਾਰ ਆਪਾਂ ਦੇਖਿਆ ਪੋਲੀਟੀਕਲੀ ਬਹੁਤ ਐਕਟਿਵ ਨੇ ਲੋਕ, ਬਹੁਤ ਜੀ। ਜ਼ਿਆਦਾ ਜਿਹੜਾ ਆ ਉਹ ਐਕਟਿਵ ਹੈਗੇ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕਿੱਦਾਂ ਆ, ਪਰ ਚਲੋ ਸੰਜਮ ਦੇ ਨਾਲ ਜਿਹੜਾ ਉਹ ਕਰੋ। ਪਹਿਲੋਂ ਫੋਨ ਵਗੈਰਾ 'ਤੇ ਚਲੋ ਕਾਲ ਕਰਕੇ ਜਿਹੜਾ ਉਹ ਪੁੱਛ ਲਓ ਜੇ ਜਾਣਾ ਆ, ਜਿੱਦਾਂ ਵੀ ਆ। ਇਹ ਹੁਣ ਦੇਖੋ ਕਿਸੇ ਨੂੰ ਚੰਗਾ ਲੱਗਦਾ, ਕਿਸੇ ਨੂੰ ਮਾੜਾ ਲੱਗਦਾ। ਇਹ ਜਿਹੜਾ ਸਿਆਸਤ ਦਾ, ਇਲੈਕਸ਼ਨਾਂ ਦਾ ਜਿਹੜਾ ਮਾਹੌਲ ਆ ਉਹ ਇਦਾਂ ਦਾ ਹੀ ਹੁੰਦਾ ਆ। ਸਮ ਪੀਪਲ ਲਾਈਕ ਇਟ, ਸਮ ਪੀਪਲ ਡੋਂਟ। ਸੋ ਜੇ ਤੁਸੀਂ, ਪਰ ਇਹ ਆ ਵੀ ਆਪਣਾ ਜਿਹੜਾ ਫਰਜ਼ ਆ ਉਸ ਨੂੰ ਕਰਦੇ ਹੋਏ ਤੁਸੀਂ ਪਛਾਣੋ, ਤੇ ਕੈਂਪੇਨ ਵਾਲਿਆਂ ਨੂੰ ਵੀ ਆਪਾਂ ਬੇਨਤੀ ਹੀ ਕਰ ਸਕਦੇ ਹਾਂ ਵੀ ਭਾਈ ਥੋੜ੍ਹਾ ਪਹਿਲਾਂ ਜਿਹੜਾ ਉਹਨਾਂ ਦੇ ਨਾਲ ਜਿਹੜਾ ਉਹ ਕਰੋ, ਤਾਂ ਜੋ ਜ਼ਿਆਦਾ ਲੋਕ ਇਹ ਨਾ ਹੋਵੇ ਪਰੇਸ਼ਾਨ ਜਿਹੜੇ ਆ ਉਹ ਹੋਣ ਵੀ ਤੁਸੀਂ ਸਾਡੇ ਦੁਆਲੇ ਹੀ ਜਿਹੜੇ ਹਿਸਾਬ ਦੇ ਨਾਲ ਹੋ ਗਏ ਆ। ਪਰ ਇਹ ਵੀ ਗੱਲ ਆ ਨਾ, ਬਾਅਦ 'ਚ ਇੱਦਾਂ ਨਾ ਹੋਵੇ ਵੀ ਤੂੰ ਕਿਹਨੂੰ ਵੋਟ ਪਾਈ ਆ ਤੇ ਉਹ ਜੇ ਕੋਈ ਦੱਸ ਦੇਵੇ ਤਾਂ ਬਾਅਦ ਤੁਸੀਂ ਇੱਕ ਦੂਜੇ ਨਾਲ ਖਾਰ ਖਾਓ ਵੀ ਨਹੀਂ ਜੀ ਸਾਡੇ ਵਿਰੋਧੀ ਨੂੰ ਪਾਤੀ ਆ। ਉਹ ਚੀਜ਼ ਨਹੀਂ ਹੈ। ਵਿਚਾਰਕ ਮਤਭੇਦ ਹੋਣਾ ਇੱਕ ਸੁਸਾਇਟੀ ਦਾ, ਸਮਾਜ ਦਾ ਹਿੱਸਾ ਹੁੰਦਾ ਆ। ਵਿਚਾਰ ਸਾਰਿਆਂ ਦੇ ਇੱਕ ਦੂਜੇ ਦੇ ਨਾਲ ਰਲਦੇ ਨਹੀਂ ਹੁੰਦੇ। ਕੋਈ ਕਿਸੇ ਚੀਜ਼ ਦੇ ਨਾਲ ਸਹਿਮਤ ਹੁੰਦਾ, ਕੋਈ ਕਿਸੇ ਦੇ ਨਾਲ ਅਸਹਿਮਤ ਹੁੰਦਾ ਆ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਇੱਕ ਦੂਜੇ ਦੇ ਨਾਲ ਰਿਸ਼ਤੇਦਾਰੀਆਂ ਤੇ ਦੋਸਤੀ ਜਿਹੜੀ ਆ ਉਹ ਸਮਾਪਤ ਕਰ ਬਹਿਣੀ ਆ ਇਹਨਾਂ ਪੋਲੀਟੀਸ਼ਨਾਂ ਦੇ ਕਰਕੇ, ਕਿਉਂਕਿ ਅੱਜ ਇੱਧਰ ਤੇ ਕੱਲ੍ਹ ਨੂੰ ਉੱਧਰ ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਆਪਾਂ ਨੂੰ ਅਕਸਰ ਦੇਖਣ ਨੂੰ ਜਿਹੜੀਆਂ ਉਹ ਮਿਲਦੀਆਂ ਰਹਿੰਦੀਆਂ ਨੇ। ਦੇਖੋ ਇੱਕ ਤਾਂ ਕੰਟਰੀ ਆ ਜਿਹੜੀ ਜਿੱਥੇ ਤੁਸੀਂ ਹਸਬੈਂਡ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ ਹੋ ਸਕਦਾ, ਵਾਈਫ ਕਿਸੇ ਨੂੰ, ਵੀ ਘਰ 'ਚ ਫੇਰ ਲੜਾਈ ਨਹੀਂ ਹੈਗੀ ਹਨਾ। ਇੰਡੀਆ 'ਚ ਤਾਂ ਆਪਾਂ ਦੇਖਦੇ ਕਿਸ ਤਰ੍ਹਾਂ ਆ। ਇੱਥੇ ਆਪਾਂ ਦੇਖਿਆ ਕਿੱਦਾਂ ਦੇ ਪੋਲੀਟੀਸ਼ੀਅਨ, ਈਵਨ ਸਾਡਾ ਕੈਲੀਫੋਰਨੀਆ ਦਾ ਗਵਰਨਰ ਆਲਡੋਨ ਰਿਹਾ ਸੀ, ਉਹ ਰਿਪਬਲਿਕਨ ਸੀ, ਵਾਈਫ ਉਹਦੀ ਡੈਮੋਕ੍ਰੇਟਿਕ ਫੈਮਿਲੀ 'ਚੋਂ ਸੀ, ਕੱਟੜ ਡੈਮੋਕ੍ਰੇਟ ਸੀ। ਸੋ ਇਹ ਤਾਂ ਹੋਣਾ ਹੀ ਆ। ਸੋ ਅਗਲੀ ਗੱਲ ਕੈਲੀਫੋਰਨੀਆ ਦੀ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਵੀ 2-3 ਪ੍ਰੋਪੋਜੀਸ਼ਨਾਂ ਬਹੁਤ ਹੀ ਇੰਪੋਰਟੈਂਟ ਹੈਗੀਆਂ। ਪ੍ਰੋਪੋਜੀਸ਼ਨ 22, ਪ੍ਰੋਪੋਜੀਸ਼ਨ 15, ਤੇ ਇਹਨਾਂ ਦੇ ਉੱਤੇ ਹਜੇ ਵੀ ਕਹਿੰਦੇ ਵੀ ਬਹੁਤ ਫਸਵੀਂ ਟੱਕਰ ਜਿਹੜੀ ਚੱਲ ਰਹੀ ਹੈਗੀ ਆ। ਪ੍ਰੋਪੋਜੀਸ਼ਨ 22 ਸਾਰਿਆਂ ਨੂੰ ਪਤਾ ਹੈ ਵੀ ਊਬਰ ਡਰਾਈਵਰਸ ਨੂੰ ਲੈ ਕੇ, ਊਬਰ ਲਿਫਟ ਜਿਹੜੇ ਗਿਗ ਵਰਕਰਸ ਆ ਵੀ ਉਹ ਇੰਪਲਾਈ ਹੋਣੇ ਚਾਹੀਦੇ ਜਾਂ ਨਹੀਂ। ਤੇ ਪ੍ਰੋਪੋਜੀਸ਼ਨ 15 ਜਿਹੜੀ ਹੈਗੀ ਆ, ਜਿਹੜੀ ਕਮਰਸ਼ੀਅਲ ਤੇ ਇੰਡਸਟਰੀਅਲ ਪ੍ਰਾਪਰਟੀਜ਼ ਆ ਵੀ ਉਹਨਾਂ ਨੂੰ ਕਰੰਟ ਜਿਹੜੀ ਮਾਰਕੀਟ ਵੈਲਿਊ ਆ ਉਹਦੇ ਹਿਸਾਬ ਨਾਲ ਟੈਕਸ ਕੀਤਾ ਜਾਵੇ। ਸੋ UC ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟ ਸਟੱਡੀਜ਼ ਨੇ ਜਿਹੜੀ ਰੀਸੈਂਟ ਸਰਵੇ ਕੀਤਾ, ਉਹਨਾਂ ਦੇ ਮੁਤਾਬਕ ਇਹ ਆ ਵੀ ਕਹਿੰਦੇ ਵੀ ਕਾਫੀ ਫਸਵੀਆਂ ਦੋਨੋਂ ਹੀ ਜਿਹੜੀਆਂ ਪ੍ਰੋਪੋਜੀਸ਼ਨ ਹੈਗੀਆਂ ਆ। ਕੋਈ ਗਰੰਟੀ ਨਾ ਨਹੀਂ ਕਹਿ ਸਕਦਾ ਵੀ ਕਿਹੜੀ ਪ੍ਰੋਪੋਜੀਸ਼ਨ ਪਾਸ ਹੋਊਗੀ। ਜੀ, ਹੁਣੇ ਖਬਰ ਜਿਹੜੀ ਇਹ ਆ ਰਹੀ ਆ ਵੀ ਉਪ ਰਾਸ਼ਟਰਪਤੀ ਮਾਈਕ ਪੈਂਸ ਜਿਹੜੇ ਕਿ ਮਿਨੇਸੋਟਾ ਦੇ ਵਿੱਚ ਅੱਜ ਕੈਂਪੇਨ ਕਰ ਰਹੇ ਨੇ ਤੇ ਲੱਗਦਾ ਆ ਵੀ ਸ਼ਾਇਦ ਕਹਿੰਦੇ ਵੀ ਜਿਹੜਾ ਉਹ ਸੈਨੇਟ ਦੇ ਵਿੱਚ ਉਹ ਨਹੀਂ ਜਾਣਗੇ ਜੇ ਉਹਨਾਂ ਦੀ ਵੋਟ ਦੀ ਜ਼ਰੂਰਤ ਨਾ ਹੋਈ। ਕਹਿੰਦੇ ਵੀ ਉਹ ਸੈਨੇਟ ਦੇ ਵਿੱਚ ਜਿਹੜੇ ਜੱਜ ਬੈਰਟ ਆ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਦੀ ਪ੍ਰੋਸੀਡਿੰਗ ਆ ਉਹ ਉਸ ਦੇ ਵਿੱਚ ਤਾਂ ਹੀ ਪਹੁੰਚਣਗੇ ਜੇ ਕਿਤੇ ਟਾਈ ਬ੍ਰੇਕਰ ਦਾ ਮਾਮਲਾ ਆਉਂਦਾ ਹੈ ਤੇ ਟਾਈ ਇਹਨਾਂ ਨੂੰ ਬ੍ਰੇਕ ਕਰਨੀ ਪੈਂਦੀ ਆ। ਤੇ ਉਸ ਤੋਂ ਇਲਾਵਾ ਅਦਰਵਾਈਜ਼ ਇਹ ਇਸ ਕਨਫਰਮੇਸ਼ਨ ਹੀਅਰਿੰਗ ਤੋਂ, ਕਨਫਰਮੇਸ਼ਨ ਵੋਟ ਤੋਂ ਜਿਹੜੇ ਆ ਉਹ ਪਰੇ ਹੀ ਜਿਹੜੇ ਉਹ ਰਹਿਣਗੇ। ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ, ਇਹਨਾਂ ਦੇ ਇਨਰ ਸਰਕਲ ਦੇ ਵਿੱਚ ਕਈਆਂ ਦੇ ਜਿਹੜਾ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਆਇਆ ਸੀ, ਪਰ ਹੁਣ ਇੱਕ ਹਫ਼ਤਾ ਰਹਿ ਗਿਆ ਆ। ਸਾਰੇ ਜਾਣੇ ਜਿਹੜੇ ਆਪਣੇ ਕੈਂਪੇਨਿੰਗ ਮੋਡ ਦੇ ਵਿੱਚ ਲੱਗੇ ਹੋਏ ਨੇ ਜ਼ੋਰਾਂ ਸ਼ੋਰਾਂ ਦੇ ਨਾਲ। ਸੋ ਵੱਖ-ਵੱਖ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਉਹਨਾਂ ਦੇ ਹੋਰ ਜਿਹੜੇ ਕਹਿ ਲਓ ਵੀ ਉੱਚ ਕੱਦ ਵਾਲੇ ਲੀਡਰ ਨੇ, ਉਹ ਆਪੋ ਆਪਣਾ ਜ਼ੋਰ ਜਿਹੜਾ ਉਹ ਲਾਉਣ ਲੱਗੇ ਹੋਏ ਨੇ। ਬਿਲਕੁਲ ਲੱਗਦਾ ਰਿਪਬਲਿਕਨਸ ਦੇ ਕੋਲ ਪੂਰੀਆਂ ਵੋਟਾਂ ਹੈਗੀਆਂ। ਈਵਨ ਅਲਾਸਕਾ ਦੀ ਸੈਨੇਟਰ ਜਿਹੜੀ ਸੀਗੀ ਉਹ ਕਹਿੰਦੀ ਸੀ ਵੀ ਨਹੀਂ, ਇਸ ਟਾਈਮ ਦੇ ਉੱਤੇ ਸਾਨੂੰ ਕਨਫਰਮੇਸ਼ਨ ਨਹੀਂ ਕਰਨੀ ਚਾਹੀਦੀ, ਇਲੈਕਸ਼ਨ ਬੜੀ ਲਾਗੇ ਆ। ਪਰ ਕੱਲ੍ਹ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਵੀ ਪਰ ਜੇ ਵੋਟਿੰਗ ਹੋਈ ਤੇ ਵੋਟਿੰਗ ਦੇ ਮੈਂ ਜਿਹੜੀ ਐਮੀ ਬੈਰਟ ਆ ਉਸ ਦੇ ਹੱਕ ਵਿੱਚ ਵੋਟ ਪਾਵਾਂਗੀ। ਜੀ, ਅਗਲੀ ਖਬਰ ਚੱਲੀ ਹੈ ਜਿਹੜੀ ਸਟੇਟ ਆਫ ਕੈਲੀਫੋਰਨੀਆ ਤੋਂ ਆ ਰਹੀ, ਵਿੱਚ ਅੱਗ ਨੇ ਪਿਛਲੇ ਕਈ ਸਾਲਾਂ ਤੋਂ ਤਬਾਹੀ ਮਚਾਈ ਹੋਈ ਆ।
ਉਸ ਦੇ ਡਰ ਦੇ ਮਾਰੇ PG&E ਜਿਹੜੀ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ ਆ, ਉਸ ਨੇ ਅੱਜ 2,25,000 ਜਿਹੜੇ ਕਸਟਮਰਸ ਆ ਨਾਰਦਰਨ ਕੈਲੀਫੋਰਨੀਆ 'ਚ, ਉਹਨਾਂ ਦੀ ਬਿਜਲੀ ਕੱਟ ਕਰ ਦਿੱਤੀ ਤੇ ਹੋਰ ਵੀ 1,36,000 ਲੋਕਾਂ ਦੀ ਬਿਜਲੀ ਕੱਟ ਹੋ ਸਕਦੀ ਆ। ਸਾਰੇ ਜਿੰਨੇ ਕੈਲੀਫੋਰਨੀਆ 'ਚ ਰਹਿੰਦੇ ਆ, ਤੁਸੀਂ ਦੇਖਿਆ ਹੋਊਗਾ ਕੱਲ੍ਹ ਰਾਤ ਤੋਂ ਬਹੁਤ ਹੀ ਤੇਜ਼ ਜਿਹੜੀ ਹਵਾ ਚੱਲ ਰਹੀ ਹੈਗੀ ਆ। ਉਸ ਡਰ ਦੇ ਮਾਰੇ ਜਿਹੜੇ PG&E ਨਹੀਂ ਚਾਹੁੰਦੀ ਭਈ ਅੱਗ ਫੈਲੇ ਤੇ ਲਗਭਗ 36 ਦੇ ਕਰੀਬ US ਕੈਲੀਫੋਰਨੀਆ ਦੀਆਂ ਜਿਹੜੀਆਂ ਕਾਉਂਟੀਜ਼ ਹੈਗੀਆਂ, ਉਹਨਾਂ ਦੇ 3.5 ਲੱਖ ਕਸਟਮਰਸ ਦੀ ਬਿਜਲੀ ਜਿਹੜੀ ਆ ਉਹ ਆਫ ਰਹੇਗੀ ਅੱਜ। ਜੀ ਬਿਲਕੁਲ ਡਿਆਬਲੋ ਜਿਹੜੀਆਂ ਆ ਵਿੰਡਸ ਆ ਉਸ ਦੇ ਨਾਮ ਦੇ ਨਾਲ ਜਿਹੜੀ ਇਹ ਜਾਣੇ ਜਾਂਦੀਆਂ, ਜਿਹੜੀਆਂ ਤੇਜ਼ ਹਵਾਵਾਂ ਬੇ ਏਰੀਏ ਅਤੇ ਉਸ ਦੇ ਇਰਦ ਗਿਰਦ ਇਲਾਕਿਆਂ 'ਚ ਚੱਲ ਰਹੀਆਂ ਨੇ। ਅਤੇ ਪਰ ਕਹਿੰਦੇ ਓਵਰਆਲ ਬੀਤੇ ਦਿਨਾਂ ਦੇ ਵਿੱਚ ਜਿਹੜਾ ਉਹ ਬਚਾਅ ਰਹਿ ਗਿਆ, ਕਿਸੇ ਥਾਂ ਦੇ ਉੱਤੇ ਅਣਸੁਖਾਵੀ ਘਟਨਾ ਦੀ ਜਿਹੜੀ ਆ ਉਹ ਰਿਪੋਰਟਿੰਗ ਨਹੀਂ ਹੋਈ। ਪਰ ਫਿਰ ਵੀ ਜਿਹੜਾ ਜੀ ਇਹਤਿਆਤੀ ਤੌਰ ਦੇ ਉੱਤੇ ਇੱਕ ਵਾਰੀ ਫਿਰ ਜਿਹੜੀਆਂ ਇਹਨਾਂ ਨੇ ਜਿਹੜੀਆਂ ਪਬਲਿਕ ਸ਼ਟਡਾਊਨਸ ਆ ਉਹ ਕਰ ਰਹੇ ਨੇ PG&E ਦੇ ਦੁਆਰਾ, ਤਾਂ ਜੋ ਕੋਈ ਹੋਰ ਘਟਨਾਵਾਂ ਜਾਂ ਖਾਸ ਕਰਕੇ ਅੱਗ ਲੱਗਣ ਦੀ ਜਿਹੜੀ ਘਟਨਾ ਆ ਇਸ ਦੇ ਕਰਕੇ ਨਾ ਵਾਪਰੇ, ਕਿਉਂਕਿ ਬਹੁਤ ਵਾਰੀ PG&E ਦੇ ਦੁਆਰਾ ਜਿਹੜੇ ਆ ਉਹ ਦੋਸ਼ੀ ਪਾਏ ਗਏ ਸੀਗੇ ਬਹੁਤ ਸਾਰੀਆਂ ਜਿਹੜੀਆਂ ਆ ਵਾਈਲਡ ਫਾਇਰਸ ਆ ਉਹਨਾਂ ਦੇ ਵਿੱਚ। ਅਗਲਾ ਜਿਹੜਾ ਹਰਜੋਤ ਸਿੰਘ ਜੀ, ਅੱਜ ਆਪਾਂ ਪ੍ਰੋਗਰਾਮ ਨੂੰ ਥੋੜ੍ਹਾ ਜਲਦੀ ਜਿਹੜਾ ਉਹ ਸਮਾਪਤ ਕਰਕੇ ਉਸ ਤੋਂ ਬਾਅਦ ਦੇ ਵਿੱਚ ਕੋਵਿਡ ਦੇ ਬਾਰੇ ਜਿਹੜੀ ਇੱਕ ਵਿਸ਼ੇਸ਼ ਗੱਲਬਾਤ ਆ ਉਹ ਆਪਾਂ ਕਰਾਂਗੇ। ਕੀ ਕੁਛ ਜਿਹੜਾ ਉਸ ਦੇ ਬਾਰੇ ਜਿਹੜਾ ਚੱਲ ਰਿਹਾ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜਕਾਰਾ ਮੂਵਮੈਂਟ ਤੋਂ ਜਿਹੜੇ ਉਹਨਾਂ ਦੇ ਜਿਹੜੇ ਜੁੜਨਗੇ ਵੋਲੰਟੀਅਰ ਜੁੜਨਗੇ, ਸੋ ਉਹਨਾਂ ਦੇ ਨਾਲ ਉਹ ਗੱਲਬਾਤ ਕਰਾਂਗੇ। ਅਤੇ ਇੱਕ ਜਿਹੜਾ ਹਰਜੋਤ ਸਿੰਘ ਜੀ ਮਸਲਾ ਇਸ ਟਾਈਮ ਜਿਹੜਾ ਗੰਭੀਰਤਾ ਲੈ ਰਿਹਾ ਆ ਵੀ ਮਿਲੀਅਨਸ ਆਫ ਸਟੂਡੈਂਟ ਆ ਇਸ ਸਾਲ ਜਿਹੜੀ ਫਾਰਮਲ ਐਜੂਕੇਸ਼ਨ ਤੋਂ ਵਾਂਝੇ ਜਿਹੜੇ ਉਹ ਰਹਿ ਗਏ ਨੇ। ਕਈ ਥਾਵਾਂ ਦੇ ਉੱਤੇ ਇੱਕ ਪਾਵਲ ਹਾਈ ਸਕੂਲ ਹੈਗੇ, ਉਹਨਾਂ ਦੇ ਪ੍ਰਿੰਸੀਪਲ ਚੈਡ ਸਮਿਥ ਜਿਹੜੇ ਨੇ ਉਹ ਕਹਿੰਦੇ ਵੀ ਘਰੋਂ ਘਰੀ ਜਾ ਕੇ ਹੁਣ ਚੈੱਕ ਕਰ ਰਹੇ ਨੇ ਵੀ ਵਿਦਿਆਰਥੀ ਉੱਥੇ ਹੈਗੇ ਵੀ ਆ ਕਿ ਨਹੀਂ ਹੈਗੇ। ਵਰਚੁਅਲ ਲਰਨਿੰਗ ਦੇ ਇਸ ਦੌਰ ਦੇ ਵਿੱਚ ਕਹਿੰਦੇ ਵੀ ਉਸ ਸਕੂਲ ਦੇ 30% ਸਟੂਡੈਂਟਸ ਆ ਉਹਨਾਂ ਨੇ ਹਿੱਸਾ ਹੀ ਜਿਹੜਾ ਉਹ ਨਹੀਂ ਲਿਆ। ਇੱਕ ਆંકੜਿਆਂ ਦੇ ਮੁਤਾਬਕ 3 ਮਿਲੀਅਨ ਐਟ ਰਿਸਕ ਟੀਨਸ ਜਿਹੜੇ ਉਹ ਆਖੇ ਜਾ ਰਹੇ ਨੇ ਪੂਰੇ ਨੇਸ਼ਨ ਵਾਈਡ, ਪੂਰੇ ਮੁਲਕ ਦੇ ਵਿੱਚ, ਜਿਹੜੇ ਕਿ ਪੈਨੇਡੈਮਿਕ ਦੇ ਕਰਕੇ ਫਾਰਮਲ ਐਜੂਕੇਸ਼ਨ ਤੋਂ ਵਾਂਝੇ ਜਿਹੜੇ ਆ ਉਹ ਰਹਿ ਗਏ ਹੋਣਗੇ, ਜਾਂ ਵਰਚੁਅਲ ਚਾਹੇ ਤੇ ਚਾਹੇ ਇਨ ਪਰਸਨ। ਅਤੇ ਕਹਿੰਦੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਅਨਰੋਲਮੈਂਟ ਕਾਫੀ ਜਿਹੜੀ ਆ ਉਹ ਘਟੀ ਆ ਅਤੇ ਅਟੈਂਡੈਂਸ ਡਾਟਾ ਕਹਿੰਦੇ ਵੀ ਹੁਣ ਇਸ ਵਾਰ ਰਿਲਾਇਬਲ ਜਿੱਤੇ ਉੱਤੇ ਕਹਿ ਲਓ ਵੀ ਇਤਬਾਰ ਕੀਤਾ ਜਾ ਸਕੇ ਉਹ ਲੱਭਣਾ ਜਿਹੜਾ ਆ ਉਹ ਮੁਸ਼ਕਿਲ ਹੋਇਆ ਪਿਆ ਆ। ਸੋ ਇਹ ਸਕੂਲ ਦੇ ਪ੍ਰਿੰਸੀਪਲ ਨੇ ਘਰ ਘਰ ਜਾ ਕੇ ਦਰਵਾਜ਼ੇ ਖੜਕਾ ਕੇ ਬੱਚਿਆਂ ਦਾ ਹਾਲ ਚਾਲ ਅਤੇ ਉਸ ਚੀਜ਼ ਨੂੰ ਮੇਕ ਸ਼ੋਰ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ ਵੀ ਆਪਾਂ ਕਿਤੇ ਨਾ ਕਿਤੇ ਵੀ ਮੇਕ ਸ਼ੋਰ ਕਰੀਏ ਵੀ ਬੱਚੇ ਜਿਹੜੇ ਆ ਉਹ ਉਹਨਾਂ ਨੂੰ ਐਜੂਕੇਸ਼ਨ ਜਿਹੜੀ ਉਹ ਪ੍ਰਾਪਤ ਹੋ ਰਹੀ ਆ ਜਾਂ ਨਹੀਂ ਹੋ ਰਹੀ। ਨੋ ਡਾਊਟ ਜਿਹੜੇ ਪੈਨੇਡੈਮਿਕ ਦੇ ਕਰਕੇ ਉਹਨਾਂ ਦੀ ਜਿਹੜੀ ਸਿਹਤ ਅਤੇ ਬੱਚਿਆਂ ਦੀ ਸਿਹਤ ਅਤੇ ਮਾਪਿਆਂ ਦੀ ਅਤੇ ਉਹਨਾਂ ਦੇ ਟੀਚਰਸ ਦੀ ਸਿਹਤ ਦੇ ਕਰਕੇ ਵਰਚੁਅਲ ਔਨਲਾਈਨ ਕਲਾਸਾਂ ਦਾ ਦੌਰ ਜਿਹੜਾ ਉਹ ਸਾਰੇ ਮੁਲਕ ਦੇ ਵਿੱਚ ਚੱਲਿਆ ਆ। ਪਰ ਬਹੁਤ ਸਾਰੇ ਲੋਕ ਹੁਣ ਇਹ ਵੀ ਵਿੱਚੋਂ ਉਹਨਾਂ ਦੀ ਮੰਗ ਹੈਗੀ ਆ ਵੀ ਬੱਚਿਆਂ ਨੂੰ ਮੁੜ ਦੁਬਾਰਾ ਸਕੂਲ ਦੇ ਵਿੱਚ ਘੱਲਣਾ ਜਿਹੜਾ ਉਹ ਚਾਹੀਦਾ ਆ, ਤਾਂ ਜੋ ਉਹਨਾਂ ਦੇ ਲਈ ਵੀ ਥੋੜ੍ਹੀ ਜਿਹੀ ਸੌਖ ਹੋਵੇ ਅਤੇ ਜਿਹੜੇ ਵਿਦਿਆਰਥੀ ਆ ਉਹ ਫਾਰਮਲ ਐਜੂਕੇਸ਼ਨ ਆ ਉਹ ਲੈਣ ਦੇ ਵਿੱਚ ਕਾਮਯਾਬ ਹੋ ਸਕਣ। ਸੋ ਇਹ ਵੀ ਇੱਕ ਨਵੀਂ ਚਿੰਤਾ ਜਿਹੜੀ ਆ ਉਹ ਹੁਣ ਸਕੂਲ ਡਿਸਟ੍ਰਿਕਟ ਦੇ ਸਾਹਮਣੇ ਆਈ ਆ ਵੀ ਉਹਨਾਂ ਦੀ ਐਨਰੋਲਮੈਂਟ ਵੀ ਘਟੀ ਆ ਅਤੇ ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਉਹ ਕਿਤੇ ਫਲੰਕ ਆਊਟ ਜਿਹੜੇ ਆ ਉਹ ਨਾ ਕਰ ਜਾਣ, ਐਜੂਕੇਸ਼ਨ ਤੋਂ ਪੱਕੇ ਹੀ ਜਿਹੜੇ ਉਹ ਵਾਂਝੇ ਨਾ ਰਹਿ ਜਾਣ। ਸੋ ਜਾਂਦੇ ਡਾਓ ਜੋਨ ਇੰਡਸਟਰੀਅਲ ਦੀ ਜੇ ਗੱਲ ਕਰਦੇ ਜਾਈਏ, ਅੱਜ ਕਾਫੀ ਝਟਕਾ ਲੱਗਾ ਹੈਗਾ। 670 ਪੁਆਇੰਟ ਦੇ ਕਰੀਬ ਡਾਓ ਜੋਨ ਇੰਡਸਟਰੀਅਲ ਡਾਊਨ ਗਿਆ ਹੈਗਾ। ਰੀਜ਼ਨ ਇਹ ਆ ਵੀ ਫਰਾਈਡੇ ਨੂੰ ਕਰੋਨਾ ਵਾਇਰਸ ਦੇ ਪੋਜ਼ੀਟਿਵ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਈ। 80,000 ਤੋਂ ਵੱਧ ਕੇਸ ਜਿਹੜੇ ਆ ਪੋਜ਼ੀਟਿਵ USA ਦੇ ਵਿੱਚ ਪਾਏ ਗਏ ਹੈਗੇ ਆ। ਅਤੇ ਸਟਿਮੂਲਸ ਪੈਕੇਜ ਵਾਲਾ ਵੀ ਜਿਹੜਾ ਇੱਕ ਤਰ੍ਹਾਂ ਨਾਲ ਖੜ ਗਿਆ ਹੈਗਾ ਆ, ਉਹਦੇ 'ਤੇ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ, ਇਸ ਕਰਕੇ ਡਾਓ ਜੋਨ ਇੰਡਸਟਰੀਅਲ ਡਾਊਨ ਗਿਆ ਹੈਗਾ ਆ। ਅਤੇ ਜਾਂਦੇ ਇੱਕ ਇਹ ਵੀ ਦੱਸਦੀ ਜਾਈਏ ਰਾਜਕਨਵੀਰ ਸਿੰਘ ਜੀ, ਅੱਜ 4 ਵਜੇ ਤੋਂ ਲੈ ਕੇ 5:30 ਵਜੇ ਤਾਈਂ ਜਿਹੜਾ US ਇਲੈਕਸ਼ਨ ਦਾ ਉਹਦੇ ਸੰਬੰਧ ਦੇ ਵਿੱਚ ਸ਼ੋਅ ਹੋਣਾ ਆ। ਸੋ ਭਾਈ ਜਿੰਨੇ ਵੀ ਚਾਹੇ ਤੁਸੀਂ ਡੈਮੋਕਰੇਟ ਆ, ਰਿਪਬਲਿਕਨ ਆ, ਇਨਵਾਇਰਮੈਂਟਲ ਪਾਰਟੀ, ਗ੍ਰੀਨ ਪਾਰਟੀ ਨੂੰ ਬਿਲੋਂਗ ਕਰਦੇ ਆ, ਪਲੀਜ਼ ਉਹਦੇ 'ਚ ਤੁਸੀਂ ਕਾਲਾਂ ਵੀ ਕਰ ਸਕਦੇ ਆ। ਕਾਲ ਕਰਕੇ ਆਪਣਾ ਹਿੱਸਾ ਜ਼ਰੂਰ ਪਾਇਆ ਕਰੋ, ਆਪਣੇ ਵਿਚਾਰ ਦੇ ਸਕਦੇ ਆ 4 ਵਜੇ ਤੋਂ ਲੈ ਕੇ 5:30 ਵਜੇ ਤਾਈਂ। ਜੀ ਬਿਲਕੁਲ। ਅਤੇ ਇੱਕ ਗਾੜੀ ਜਿਹੜੀ ਆ ਰਹੀ ਆ ਕਾਬਲ ਤੋਂ, ਕਹਿੰਦੇ ਉੱਥੇ ਇੱਕ ਹਮਲਾ ਜਿਹੜਾ ਆ ਉਹ ਹੋਇਆ ਜਿਸ ਦੇ ਵਿੱਚ 24 ਜਾਣਿਆਂ ਦੇ
ਮਾਰੇ ਜਾਣ ਦੀ ਖਬਰ ਆ ਰਹੀ ਹੈ। ਇੱਕ ਧਮਾਕਾ ਜਿਹੜਾ ਡੈਡਲੀ ਐਕਸਪਲੋਜਨ ਜਿਹੜਾ ਉਹ ਦੇਖਿਆ ਗਿਆ ਤੇ 57 ਹੋਰ ਲੋਕ ਉੱਥੇ ਜਿਹੜੇ ਉਹ ਜ਼ਖਮੀ ਹੋਏ ਆ। ਆਪਾਂ ਦੇਖ ਹੀ ਰਹੇ ਹਾਂ ਵੀ ਜਿਸ ਤਰੀਕੇ ਨਾਲ ਉੱਥੇ ਪੀਸ ਟਾਕਸ ਦੀ ਗੱਲ ਚੱਲੀ ਸੀਗੀ, ਉਹ ਹਾਲ ਦੀ ਘੜੀ ਵਿੱਚ ਵਿਚਾਲੇ ਹੀ ਜਿਹੜੀ ਉਹ ਫਸੀ ਹੋਈ ਆ, ਉਹ ਕਿਸੇ ਤਣ ਪੱਤਣ ਨਹੀਂ ਲੱਗੀ, ਜਿਸ ਕਰਕੇ ਮੁੜ ਦੁਬਾਰਾ ਉੱਥੇ ਕਈ ਹਿੰਸਕ ਵਾਰਦਾਤਾਂ ਜਿਹੜੀਆਂ ਵਾਪਰੀਆਂ ਆ, ਜਿਨ੍ਹਾਂ ਵਿੱਚ ਇਹ ਇੱਕ ਹਮਲਾ ਕਾਬੁਲ ਦੇ ਵਿੱਚ ਹੋਇਆ ਆ, ਐਕਸਪਲੋਜਨ ਹੋਇਆ, ਧਮਾਕਾ ਹੋਇਆ, ਜਿਸ ਦੇ ਵਿੱਚ ਐਟਲੀਸਟ 2 ਦਰਜਨ ਤੋਂ ਵੱਧ ਲੋਕ ਜਿਹੜੇ ਆ ਉਹ ਮਰ ਚੁੱਕੇ ਨੇ। ਅਤੇ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਦਾ ਇਹ ਵਾਲਾ ਹਿੱਸਾ ਜਿਹੜਾ ਖਬਰਾਂ ਵਾਲਾ ਜਿਹੜਾ ਹੁਣ ਸਮਾਪਤ ਹੁੰਦਾ ਆ, ਅਤੇ ਇਜਾਜ਼ਤ ਲੈਂਦੇ ਹਾਂ। ਅਤੇ ਇਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੇ ਆ ਉਹ ਕੋਵਿਡ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਆ ਉਹ ਕਰਾਂਗੇ, ਜਿਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜਕਾਰਾ ਮੂਵਮੈਂਟ ਤੋਂ ਜਿਹੜੇ ਆ ਕੇ ਉਹਨਾਂ ਦੇ ਵੋਲੰਟੀਅਰ ਜਿਹੜੇ ਉਹ ਜੁੜਨਗੇ। ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਬ੍ਰੇਕ ਤੋਂ ਬਾਅਦ। ਅਤੇ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਆ। ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।